ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ ਜੀ ਔਰ ਵੈਲਕਮ ਜੀ। ਹਾਜ਼ਰ ਹਾਂ ਜੀ ਅਸੀਂ ਤੁਹਾਡੇ ਲਈ ਲੈ ਕੇ ਪ੍ਰੋਗਰਾਮ ਨਜ਼ਰੀਆ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਰਮਨੀਕ ਕੌਰ, ਕੀ ਹਾਲ ਹੈ ਚਾਲ ਨੇ? ਹਾਲ ਚਾਲ ਤੇ ਇੱਕਦਮ ਪਰਫੈਕਟ ਨੇ ਜੋਗੀ ਜੀ। ਵੈਲੈਂਟਾਈਨ ਡੇ ਆ ਰਿਹਾ। ਅੱਛਾ, ਮੈਂ ਤੇਰੇ ਲਈ ਇੱਕ ਤੋਹਫਾ ਲੈ ਕੇ ਆਇਆ। ਵੈਲੈਂਟਾਈਨ ਡੇ ਦਾ ਤੋਹਫਾ? ਹਾਂਜੀ। ਅਸੀਂ ਨਹੀਂ ਮਨਾਉਂਦੇ। ਨਹੀਂ ਮਨਾਉਂਦੇ ਨਹੀਂ ਹੈਗੇ, ਪਰ ਉਦਾਂ ਮੇਰਾ ਦਿਲ ਕਰਦਾ ਕਿ ਮੈਂ ਤੈਨੂੰ ਤੋਹਫਾ ਦਵਾਂ। ਅੱਛਾ, ਹਾਂਜੀ। ਕਾਹਦੇ ਤੋਹਫੇ? ਮੈਂ ਤੋਹਫਿਆਂ 'ਚ ਯਕੀਨ ਨਹੀਂ ਰੱਖਦੀ। ਨਹੀਂ, ਤੈਨੂੰ ਉਹ ਤੋਹਫਾ ਤੇਰੇ ਲਈ ਬਣਦਾ ਆ। ਵੈਸੇ ਤੋਹਫੇ ਚੰਗੇ ਤਾਂ ਹਰੇਕ ਨੂੰ ਲੱਗਦੇ, ਚਲੋ ਆਣ ਦਿਓ, ਫ੍ਰੀ ਦਾ ਕੀ ਮਾੜਾ। ਫ੍ਰੀ ਦੀ ਤਾਂ ਲੋਕੀ ਜ਼ਹਿਰ ਨਹੀਂ ਛੱਡਦੇ। ਕਿਸੇ ਨੇ ਸੱਪਾਂ ਦੀ ਦੁਕਾਨ ਪਾ ਲਈ। ਅੱਛਾ। ਹਾਂਜੀ, ਤੇ ਉਹ ਪੁੱਛਿਆ, ਕਹਿੰਦੇ ਸੱਪ ਦਾ ਕੀ ਰੇਟ ਆ? ਕਹਿੰਦਾ ਜੀ ਫ੍ਰੀ ਆ, ਲਿਜਾਣੇ ਤੇ ਲੈ ਜਾਓ। ਕਹਿੰਦਾ ਫਿਰ 2 ਦੇ ਦਿਓ। ਅੱਛਾ। ਕਹਿੰਦਾ ਕਿਉਂ? ਕਹਿੰਦਾ ਆਂਡੀਆਂ ਗੁਆਨੀਆਂ ਤੇ ਛੱਡਾਂਗੇ। ਹਾਂ, ਸੋ ਫ੍ਰੀ ਦੀ ਤਾਂ ਲੋਕ ਜ਼ਹਿਰ ਨਹੀਂ ਛੱਡਦੇ। ਤੈਨੂੰ ਤਾਂ ਮੈਂ ਤੋਹਫਾ ਦੇ ਰਿਹਾ। ਤੇ ਪੁੱਛੇਂਗੀ ਨਹੀਂ ਕਿ ਤੋਹਫਾ ਕੀ ਹੈ? ਕੀ ਹੈ ਤੋਹਫਾ? ਮੈਂ ਇੱਕ ਮੋਟੀ ਚੌੜੀ ਟੇਪ ਲਿਆਂਦੀ ਆ। ਅੱਛਾ। ਤੇਰੇ ਮੂੰਹ ਤੇ ਲਾਉਣ ਨੂੰ। ਕਿਉਂ? ਕਿਉਂਕਿ ਮੈਂ ਬਹੁਤੇ ਬੋਲਣ ਜੀਵੀ ਪਸੰਦ ਨਹੀਂ ਕਰਦਾ। ਬੋਲਣ ਜੀਵੀ? ਹਾਂਜੀ। ਅੱਛਾ। ਜਾਂ ਖਾਮੋਸ਼ ਜੀਵੀ। ਅੱਛਾ। ਜਾਂ ਚੁੱਪ ਜੀਵੀ। ਹਾਂਜੀ ਜੀਵੀ, ਆਹੋ ਜੀਵੀ, ਅੱਛਾ ਜੀਵੀ, ਕਿਉਂ ਜੀਵੀ? ਮੈਂ ਨਹੀਂ ਪਸੰਦ ਕਰਦਾ। ਡੋਂਟ ਲਾਈਕ ਦਿਸ। ਨਾ ਅਸੀਂ ਹੁਣ ਜੀਵੀ ਹੈ ਨਾ ਮਰ ਜੀਵੀ ਹੋ ਜੀ। ਮੈਂ ਕਹਾ ਜੀ ਤੁਸੀਂ ਹੋ ਜਾਓ ਬਸ ਦਫਾ ਜੀਵੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਕਹਿੰਦੇ ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ। ਉਂਝ ਤਾਂ ਗੱਲਾਂ ਬੜੀਆਂ ਹੋ ਗਈਆਂ, ਕਰਨੀ ਗੱਲ ਜ਼ਰੂਰੀ ਰਹਿ ਗਈ। ਇੰਨਾ ਨੇੜੇ ਹੋ ਕੇ ਸੱਜਣਾ ਖਬਰੇ ਕਾਦੀ ਦੂਰੀ ਰਹਿ ਗਈ। ਭਾਵੇਂ ਮੇਰਾ ਕੁਝ ਨਹੀਂ ਬਚਿਆ, ਤੇਰੀ ਗੱਲ ਤਾਂ ਪੂਰੀ ਰਹਿ ਗਈ। ਗੱਲ ਇਹ ਆ ਕਿ ਗੱਲਾਂ ਬਹੁਤ ਸਾਰੀਆਂ ਨਾ ਰਹਿ ਗਈਆਂ। ਬਹੁਤ ਸਾਰੀਆਂ ਗੱਲਾਂ ਕਹਿਣ ਵਾਲੀਆਂ ਜਿਹੜੀਆਂ ਸੀ, ਸੁਣਨ ਵਾਲੀਆਂ ਜਿਹੜੀਆਂ ਸੀ, ਪਰ ਕਹਿਣ ਵਾਲੇ ਮੂੰਹ ਜਿਹੜੇ ਆ ਉਹ ਬੁੱਲ ਫੜਫੜਾਉਂਦੇ ਆ, ਪਰ ਸੁਣਨ ਵਾਲੇ ਜਿਹੜੇ ਕੰਨ ਆ ਉਹ ਕਹਿੰਦੇ ਆ ਕਿ ਸਾਡੇ ਪਰਦੇ ਪਾਟਦੇ ਆ। ਅਸੀਂ ਕਿੱਲ ਠੋਕ ਦਿਆਂਗੇ ਤੁਹਾਡੀਆਂ ਜੀਬਾਂ ਦੇ ਵਿੱਚ। ਅਸੀਂ ਤੁਹਾਡੀਆਂ ਜੀਬਾਂ ਨੂੰ ਬੈਰੀਕੇਡ ਕਰਨਾ ਆ। ਅਸੀਂ ਤੁਹਾਡੀਆਂ ਜੀਬਾਂ ਅੱਗੇ ਵਧਣ ਨਹੀਂ ਦੇਣੀਆਂ। ਜਦੋਂ ਹੁਣ ਮੈਂ ਦੇ ਲਾ ਕਿੰਨੀ ਆਜ਼ਾਦੀ ਦਿੱਤੀ ਤੈਨੂੰ। ਅੱਛਾ। ਨਹੀਂ ਤਾਂ ਗੱਠ ਜੀਬ ਜਿਹੜੀ ਤੇਰੀ ਆ ਕਦੋਂ ਦੀ ਅਸੀਂ ਖਿੱਚ ਕੇ ਰੱਖ ਸਕਦੇ ਸੀ, ਪਰ ਆਜ਼ਾਦੀ ਹੈ ਯਾਰ ਬੋਲਣ ਦੀ। ਇਹ ਤੁਹਾਡਾ ਸੰਵਿਧਾਨਿਕ ਹੱਕ ਆ। ਕਿਹੜਾ ਹੱਕ? ਉਹ ਰਾਈਟ ਤੁਹਾਡਾ। ਅੱਛਾ। ਹਾਂਜੀ, ਤੁਹਾਨੂੰ ਨਹੀਂ ਪਤਾ? ਨਹੀਂ। ਬੁੱਧੂ ਜੀਵੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਸਾਡੇ ਕਈਆਂ ਦੇ ਵਿੱਚ ਕਈ ਇਹੋ ਜਿਹੇ ਬੁੱਧੂ ਜੀਵੀ ਤੁਰੇ ਫਿਰਦੇ ਨੇ ਜਿਹੜੇ ਸਿਰਫ ਇਸ ਵੇਲੇ ਭਗਤ ਜੀਵੀ ਬਣ ਕੇ ਰਹਿ ਚੁੱਕੇ ਨੇ। ਬਿਲਕੁਲ ਜੀ। ਖੈਰ ਅਸੀਂ ਗੱਲ ਕਰਨੀ ਹੈ ਕਿ ਮੈਂ ਹੁਣ ਇੱਕ ਜਾਦੂ ਦੀ ਛੜੀ ਜਿਹੜੀ ਹੈ ਨਾ ਉਹ ਲਿਆਂਦੀ ਹੈ। ਅੱਛਾ। ਔਰ ਇਸ ਛੜੀ ਨੂੰ ਮੈਂ ਤੁਹਾਡੀ ਖੋਪੜੀ ਜੀਵੀ ਤੇ ਲਾਉਣਾ। ਅੱਛਾ। ਹਾਂ, ਤੇ ਤੁਸੀਂ ਮੈਨੂੰ ਇਹ ਦੱਸਣਾ ਕਿ ਸੰਵਿਧਾਨ ਕੀ ਕਹਿੰਦਾ ਸਾਡਾ, ਭਾਰਤ ਦਾ ਸੰਵਿਧਾਨ ਕੀ ਕਹਿੰਦਾ ਹੈ। ਇਹ ਜਿਹੜੀ ਬੋਲਣ ਦੀ ਆਜ਼ਾਦੀ ਹੈ, ਅਸੀਂ ਨਹੀਂ ਆਜ਼ਾਦੀ ਮੰਨਣ ਦੇਣੀ ਕਿਸੇ ਨੂੰ ਵੀ। ਅੱਛਾ। ਤੁਹਾਡੇ ਕਹਿਣ ਨਾਲ ਕੀ ਹੁੰਦਾ ਹੈ ਜੀ? ਆਰਟੀਕਲ 19 ਸੈਕਸ਼ਨ A ਜਿਹੜਾ ਹੈ ਉਹ ਇਹ ਗੱਲ ਕਹਿੰਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਹੈ। ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਨਾ ਇੰਡੀਅਨਸ ਦੇ, ਉਹਨਾਂ ਦੇ ਵਿੱਚੋਂ 6 ਸਾਨੂੰ ਆਜ਼ਾਦੀਆਂ ਦਿੱਤੀਆਂ ਗਈਆਂ ਨੇ ਮੇਨ ਫੰਡਾਮੈਂਟਲ ਰਾਈਟਸ। ਉਹਦੇ ਵਿੱਚੋਂ ਇੱਕ ਹੈ ਜੀ ਫ੍ਰੀडम ਆਫ ਐਕਸਪ੍ਰੈਸ਼ਨ, ਫ੍ਰੀडम ਆਫ ਸਪੀਚ। ਬਿਲਕੁਲ ਜੀ। ਔਰ ਜਿਹੜੀ ਇਹ ਬੋਲਣ ਦੀ ਆਜ਼ਾਦੀ ਹੈ, ਕੁਝ ਦਿਖਾਉਣ ਦੀ ਆਜ਼ਾਦੀ ਹੈ, ਕੁਝ ਕਰਨ ਦੀ ਆਜ਼ਾਦੀ ਹੈ, ਧਰਮ ਦੀ ਆਜ਼ਾਦੀ ਹੈ, ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਆਜ਼ਾਦੀਆਂ ਸਾਨੂੰ ਮਿਲੀਆਂ ਹੋਈਆਂ ਨੇ, ਸਾਡਾ ਸੰਵਿਧਾਨਿਕ ਹੱਕ ਹੈ। ਪਰ ਬਹੁਤ ਸਾਰੇ ਲੋਕ ਉਹਨਾਂ ਹੱਕਾਂ ਦੇ ਉੱਪਰ ਹਾਵੀ ਹੋ ਰਹੇ ਨੇ, ਉਹਨਾਂ ਹੱਕਾਂ ਤੇ ਕੀ ਕਹਿੰਦੇ ਆ ਡਾਕਾ ਮਾਰ ਰਹੇ ਨੇ। ਤੇ ਜਿਹੜਾ ਆਮ ਬੰਦਾ ਆ ਉੱਥੇ ਉਹ ਵਿਚਾਰਾ ਤਾਂ ਨਾ ਬਸ ਖਾਮੋਸ਼ ਜੀਵੀ ਹੋ ਗਿਆ।
ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਅਸੀਂ ਆਪਣੀ ਨਿਗਾਹ ਇਸ ਵੇਲੇ ਬਣਾਈ ਹੋਈ ਹੈ ਉਹਨਾਂ ਸਾਰੇ ਜੀਵਿਆਂ ਦੇ ਉੱਪਰ ਜਿਹੜੇ ਪਰਜੀਵੀ ਬਣ ਕੇ ਬੈਠੇ ਹੋਏ ਨੇ, ਜਿਹੜੇ ਸਿਰਫ ਦੂਜਿਆਂ ਦੇ ਟੁਕੜਿਆਂ ਤੇ ਪਲਦੇ ਨੇ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੇ ਤੁਸੀਂ ਬੋਲੋਗੇ ਤੇ ਤੁਹਾਡੀ ਜ਼ੁਬਾਨ ਵੱਢ ਦਿੱਤੀ ਜਾਏਗੀ, ਜੇ ਤੁਸੀਂ ਫੇਸਬੁੱਕ ਤੇ ਕੋਈ ਪੋਸਟ ਕਰੋਗੇ ਤੇ ਤੁਹਾਡੀ ਫੇਸਬੁੱਕ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ, ਤੁਹਾਡੇ ਅਕਾਊਂਟ ਨੂੰ ਬੰਦ ਕੀਤਾ ਜਾ ਸਕਦਾ ਹੈ ਅਣਮਿੱਥੇ ਸਮੇਂ ਦੇ ਲਈ। ਬਿਲਕੁਲ ਜੀ। ਔਰ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜ਼ ਕਰਦੇ ਹੋ, ਚਾਹੇ ਤੁਸੀਂ ਉਹਨੂੰ ਟਵੀਟ ਕਰਦੇ ਹੋ, ਚਾਹੇ ਤੁਸੀਂ ਉਹਨੂੰ ਇੰਸਟਾਗ੍ਰਾਮ ਤੇ ਪਾਉਂਦੇ ਹੋ, ਚਾਹੇ ਤੁਸੀਂ ਉਹਨੂੰ ਫੇਸਬੁੱਕ ਤੇ ਪਾਉਂਦੇ ਹੋ, ਚਾਹੇ ਤੁਸੀਂ ਉਹਨੂੰ ਆਪ ਬੋਲਦੇ ਹੋ, ਕਿਸੇ ਵੀ ਗੱਲ ਨੂੰ ਜਿਹੜੀ ਕਿ ਸਾਨੂੰ ਜਾਂ ਸਾਡੀ ਸਰਕਾਰ ਨੂੰ ਪਸੰਦ ਨਹੀਂ, ਤਾਂ ਉਹਦੇ ਵਾਸਤੇ ਤੁਹਾਨੂੰ ਸਜ਼ਾ ਭੁਗਤਣੀ ਪੈ ਸਕਦੀ ਹੈ, ਕਿਉਂਕਿ ਸਾਡੀ ਸਰਕਾਰ ਜਿਹੜੀ ਹੈ ਗੱਲਾਂ ਉਹੀ ਸੁਣਨੀਆਂ ਪਸੰਦ ਕਰਦੀ ਹੈ ਕਿ ਜਿਹੜੀਆਂ ਇਹਨੂੰ ਚੰਗੀਆਂ ਲੱਗਦੀਆਂ ਹੋਣ, ਕੰਨਾਂ ਨੂੰ ਸੁਖਾਵੀਆਂ ਹੋਣ, ਸਾਡੇ ਹੱਕ ਤੇ ਪੱਖ ਦੇ ਵਿੱਚ ਹੋਣ, ਦੂਸਰੀਆਂ ਗੱਲਾਂ ਜਿਹੜੀਆਂ ਸਾਨੂੰ ਸੁਖਦ ਜੀਵੀ ਨਹੀਂ ਹੁੰਦੀਆਂ। ਤੁਹਾਨੂੰ ਪਤਾ ਜੋਗੀ ਜੀ, ਇੱਕ ਨਵਾਂ ਕਾਨੂੰਨ ਸਰਕਾਰ ਨੇ ਕੁਝ ਹੀ ਦਿਨਾਂ ਪਹਿਲਾਂ ਲੈ ਕੇ ਆਉਂਦਾ ਸੀਗਾ। ਉਸ ਕਾਨੂੰਨ ਦੇ ਮੁਤਾਬਕ ਕੋਈ ਵੀ ਅਖਬਾਰ, ਕੋਈ ਵੀ ਮੀਡੀਆ ਹੱਬ ਜਿਹੜਾ ਹੈ, ਕੋਈ ਵੀ ਨਿਊਜ਼ ਚੈਨਲ ਜਿਹੜਾ ਹੈ, ਉਹ ਸਰਕਾਰ ਦੇ ਵਿਰੋਧ ਵਿੱਚ ਕੋਈ ਗੱਲ ਨਹੀਂ ਕਰ ਸਕਦਾ। ਔਰ ਤੁਹਾਨੂੰ ਪਤਾ ਕਿ ਬਕਾਇਦਾ IT ਸੈੱਲ ਨੂੰ ਇਹਦੇ ਲਈ ਪੇ ਕੀਤਾ ਜਾਂਦਾ ਹੈ, ਪੇਮੈਂਟ ਦਿੱਤੀ ਜਾਂਦੀ ਹੈ ਕਿ ਉਹਨਾਂ ਦਾ ਕੋਈ ਨਾ ਕੋਈ ਬੰਦਾ ਸਾਰੀਆਂ ਖਬਰਾਂ ਖੰਗਾਲਦਾ ਹੈ, ਸਾਰੇ ਚੈਨਲ ਖੰਗਾਲਦਾ, ਭਾਵੇਂ ਉਹ ਫੇਸਬੁੱਕ ਦਾ ਕੋਈ ਪੇਜ ਹੋਵੇ, ਭਾਵੇਂ ਕੋਈ YouTube ਦਾ ਚੈਨਲ ਹੋਵੇ। ਜੇ ਸਰਕਾਰ ਦੇ ਖਿਲਾਫ ਕੋਈ ਗੱਲ ਇੰਡੀਆ 'ਚ ਰਹਿ ਕੇ ਤੁਸੀਂ ਕਰ ਦਿੱਤੀ ਤੇ ਇੰਡੀਆ ਦੇ ਵਿੱਚ ਤੁਸੀਂ ਰਹਿ ਨਹੀਂ ਸਕਦੇ। ਇਹਦਾ ਮਤਲਬ ਕਿਤੇ ਨਾ ਕਿਤੇ ਸਾਡਾ ਗੱਲ ਕੁੱਟਿਆ ਜਾ ਰਿਹਾ ਹੈ, ਸਾਡੇ ਰਾਈਟ ਟੂ ਸਪੀਚ ਨੂੰ ਦੱਬਿਆ ਗਿਆ ਹੈ, ਔਰ ਅਸੀਂ ਬੇਵਕੂਫ ਇੰਨੇ ਆ, ਅਸੀਂ ਇਸ ਗੱਲ ਨੂੰ ਸਮਝ ਹੀ ਨਹੀਂ ਪਾ ਰਹੇ। ਬਿਲਕੁਲ ਜੀ। ਦੇਖੋ, ਗੱਲ ਕਰਦੇ ਆ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਵੇਲੇ ਇਹ ਸੋਚਦੇ ਹੋਣਗੇ ਕਿ ਅਸੀਂ ਸਰਕਾਰ ਦੇ ਖਿਲਾਫ ਡੁਗਡੁਗੀ ਐਵੇਂ ਵਜਾਉਣ ਲੱਗ ਪਏ ਨੇ। ਯਾਰ, ਸਾਡੀ ਸਰਕਾਰ ਦੇ ਨਾਲ ਕੋਈ ਖਹਿਬਾਜ਼ੀ ਥੋੜੋ ਨਹੀਂ ਹੈ, ਠੀਕ ਹੈ ਨਾ। ਸਰਕਾਰ ਨੇ ਆਣ ਕੇ ਕੋਈ ਸਾਡੇ ਗੇਟ 'ਚ ਲੱਤਾਂ ਥੋੜੋ ਮਾਰੀਆਂ, ਠੀਕ ਹੈ ਨਾ, ਵੀ ਸਾਡੇ ਕੋਈ ਕੁੱਪਾਂ ਨੂੰ ਅੱਗ ਲਾਤੀ ਹੈ, ਵੀ ਜਾਂ ਸਾਡੇ ਕੀ ਕਹਿੰਦੇ ਆ ਟਰਾਲੀਆਂ ਦੇ ਟਾਇਰ ਲਾ ਕੇ ਲੈ ਗਈ ਸਰਕਾਰ, ਹੈਨਾ, ਵੀ ਜਾਂ ਸਾਡੀ ਸਾਂਝੀ ਕੰਧ ਦੇ ਵਿੱਚ ਉਹਨਾਂ ਨੇ ਇੱਟਾਂ ਕੱਢ ਲਈਆਂ, ਹੈਨਾ। ਸਾਡੀ ਕੋਈ ਸਰਕਾਰ ਦੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈਗੀ। ਦੇਖੋ, ਪ੍ਰਧਾਨ ਮੰਤਰੀ ਜਿਹੜਾ ਇੱਕ ਦੇਸ਼ ਦਾ ਹੁੰਦਾ, ਸਭ ਤੋਂ ਪਹਿਲਾਂ ਤੇ ਸਾਨੂੰ ਦੇਖੋ, ਅਸੀਂ ਕਿਸੇ ਦੇ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਅਸੀਂ ਜਿਹੜੀਆਂ ਅਸੀਂ ਫਿਕਸ ਕਰੀਏ, ਕਿਉਂ? ਸਾਡੇ ਸੰਵਿਧਾਨ ਨੇ ਕੀਤੀਆਂ ਹੋਈਆਂ। ਬਿਲਕੁਲ, ਠੀਕ ਹੈ ਨਾ। ਜੇਕਰ ਭਾਰਤ ਦਾ ਸੰਵਿਧਾਨ ਇੰਨਾ ਅਮੀਰ ਆ, ਠੀਕ ਹੈ ਨਾ, ਸਭ ਤੋਂ ਵੱਡਾ ਸੰਵਿਧਾਨ ਆ ਔਰ ਅੱਛਾ ਸੰਵਿਧਾਨ ਆ, ਔਰ ਉਹਦੇ ਮੁਤਾਬਕ ਜੇਕਰ ਸਾਡੀਆਂ ਸਰਕਾਰਾਂ ਨਾ ਚੱਲਦੀਆਂ, ਨਾ ਸਾਨੂੰ ਚੱਲਣ ਦੇਣ, ਤਾਂ ਫਿਰ ਦੇਖੋ ਅਸੀਂ ਕਿੱਥੇ ਜਾਈਏ। ਫਿਰ ਅਸੀਂ ਇਹਨਾਂ ਸਰਕਾਰਾਂ ਨੂੰ ਮਾੜਾ ਨਾ ਕਹੀਏ ਤਾਂ ਹੋਰ ਦੱਸੋ ਫਿਰ ਕੀ ਕਹੀਏ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਔਰ ਤੁਸੀਂ ਜਿਵੇਂ ਰਮਨੀਕ ਕੌਰ ਜੀ ਇਹ ਕਿਹਾ ਗੱਲ ਕਿ ਸਾਨੂੰ ਨਵੇਂ ਤੋਂ ਨਵੇਂ ਕਾਨੂੰਨ ਬਣਾ ਕੇ ਕਿ ਤੁਸੀਂ ਆਪਣੀ ਅਖਬਾਰ ਦੇ ਵਿੱਚ, ਤੁਸੀਂ ਆਪਣੇ ਚੈਨਲ ਤੇ, ਤੁਸੀਂ ਆਪਣੇ ਰੇਡੀਓ ਤੇ, ਤੁਸੀਂ ਕਿਤੇ ਵੀ ਸਰਕਾਰ ਦੇ ਖਿਲਾਫ ਗੱਲ ਨਹੀਂ ਕਰ ਸਕਦੇ। ਦੇਖੋ, ਆਮ ਤੌਰ ਤੇ ਇਹ ਆਲ ਇੰਡੀਆ ਰੇਡੀਓ ਜਾਂ ਦੂਰਦਰਸ਼ਨ ਜਲੰਧਰ ਤੇ ਇਹੋ ਜਿਹੀਆਂ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਕਿ ਤੁਸੀਂ ਸਰਕਾਰੀ ਅਦਾਰੇ ਨੇ, ਸੋ ਬਣਦਾ ਵੀ ਹੈ, ਠੀਕ ਹੈ ਨਾ। ਤੇ ਤੁਹਾਡਾ ਇਹ ਹੱਕ ਵੀ ਹੈ, ਔਰ ਤੁਹਾਡੀ ਇਹ ਅਸਲ ਵਿੱਚ ਡਿਊਟੀ ਵੀ ਹੈ, ਰਿਸਪੌਂਸਿਬਿਲਿਟੀ ਵੀ ਹੈ ਤੁਹਾਡੀ, ਕਿ ਤੁਸੀਂ ਆਮ ਤੌਰ ਤੇ ਆਪਣੀ ਸਰਕਾਰ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਭੰਡੀ ਪ੍ਰਚਾਰ ਨਹੀਂ ਕਰਨਾ, ਕਿਸੇ ਦਾ ਦਿਲ ਦਿਖਾਉਣ ਵਾਲੀ ਕੋਈ ਗੱਲਬਾਤ ਨਹੀਂ ਕਰਨੀ, ਕਿਸੇ ਦੇ ਧਰਮ ਨੂੰ ਲੈ ਕੇ, ਕਿਸੇ ਦੀ ਜ਼ਾਤ ਨੂੰ ਲੈ ਕੇ, ਕਿਸੇ ਦੇ ਰੰਗ ਨੂੰ ਲੈ ਕੇ, ਕਿਸੇ ਦੇ ਸਰੀਰਕ ਬਣਤਰ ਨੂੰ ਲੈ ਕੇ ਤੁਸੀਂ ਕੋਈ ਵੀ ਗੱਲ ਇਦਾਂ ਦੀ ਨਹੀਂ ਕਰਨੀ ਜਿਹੜੀ ਕਿਸੇ ਨੂੰ ਚੁੱਭ ਸਕੇ। ਬਿਲਕੁਲ। ਪਰ ਇਹ ਗੱਲ ਤਾਂ ਕਿਤੇ ਨਹੀਂ ਕਹੀ ਗਈ ਨਾ ਕਿ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਨਹੀਂ ਉਠਾ ਸਕਦੇ ਜੀ। ਹੱਕਾਂ ਦੀ ਆਵਾਜ਼ ਉਠਾਉਣਾ, ਜਿਹੜਾ ਬੰਦਾ ਆਪਣੇ ਹੱਕ ਦੀ ਆਵਾਜ਼ ਨਹੀਂ ਉਠਾ ਸਕਦਾ, ਠੀਕ ਹੈ ਨਾ, ਉਹ ਬੰਦਾ ਫਿਰ ਕਿੱਥੇ ਜਾਊ ਕਿ ਉਹ ਜ਼ੁਲਮ ਸਹਿੰਦਾ ਰਹੂ? ਜ਼ੁਲਮ ਸਹਿਣਾ ਜਿਹੜਾ ਆ ਉਹ ਜ਼ੁਲਮ ਕਰਨ ਵਾਲੇ ਦੇ ਨਾਲੋਂ ਵੀ ਜ਼ਿਆਦਾ ਮਾੜਾ ਹੁੰਦਾ। ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਸਾਨੂੰ ਇਹੀ ਤਾਂ ਸਿਖਾਇਆ ਕਿ ਚੂੰ ਕਰ ਅਜ਼ਹਮਾ ਹਿਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸਾਡੇ ਸਿਰ ਤੋਂ ਪਾਣੀ ਲੰਘ ਜਵੇ ਫਿਰ ਸਾਨੂੰ ਇਹ ਔਖੇ ਡਾਡੇ ਪੈਂਡੇ ਵੀ ਅਖਤਿਆਰ ਕਰਨੇ ਪੈਂਦੇ ਆ, ਹੱਥਾਂ ਦੇ ਵਿੱਚ ਹਥਿਆਰ ਤੱਕ ਲੈਣੇ ਪੈਂਦੇ ਆ, ਔਰ ਉਸ ਵੇਲੇ ਇਹ ਲਾਜ਼ਮੀ ਵੀ ਹੋ ਜਾਂਦਾ ਹੈ।
ਪੰਜਾਬੀ ਰੇਡੀਓ ਯੂਐਸ ਤੇ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਜਿੱਥੇ ਸਾਨੂੰ ਸਾਡੇ ਸੰਵਿਧਾਨ ਨੇ, ਇੰਡੀਆ ਦੇ ਕਨਸਟੀਟਿਊਸ਼ਨ ਦੀ ਗੱਲ ਕਰਾਂ ਤਾਂ ਉੱਥੇ ਫੰਡਾਮੈਂਟਲ ਰਾਈਟਸ ਦਿੱਤੇ ਨੇ ਤੇ ਨਾਲ ਦੇ ਨਾਲ ਫੰਡਾਮੈਂਟਲ ਡਿਊਟੀਆਂ ਵੀ ਦਿੱਤੀਆਂ ਹੋਈਆਂ ਨੇ। ਬਿਲਕੁਲ। ਡਿਊਟੀਆਂ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਜੇ ਕਿਸੇ ਕੋਈ ਬੋਲਦਾ ਹੈ, ਕਹਿੰਦੇ ਨੇ ਕਿ ਆਪਾਂ ਨਿੱਕੇ ਹੁੰਦੇ ਵੀ ਜਦੋਂ ਸਿਵਿਕਸ ਪੜ੍ਹਦੇ ਹੁੰਦੇ ਸੀ, ਕਿਹਾ ਜਾਂਦਾ ਸੀ ਕਿ ਫੰਡਾਮੈਂਟਲ ਰਾਈਟਸ ਐਂਡ ਡਿਊਟੀਆਂ ਜਿਹੜੀਆਂ ਨੇ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਜੇ ਇੱਕ ਬੰਦੇ ਨੂੰ ਬੋਲਣ ਦੀ ਆਜ਼ਾਦੀ ਹੈ ਤੇ ਦੂਜੇ ਨੂੰ ਇੰਨੀ ਸਹਿਣ ਸ਼ਕਤੀ ਹੋਣੀ ਚਾਹੀਦੀ ਵੀ ਸੁਣੇ ਵੀ। ਦੇਖੋ, ਸਭ ਤੋਂ ਵੱਡੀ ਗੱਲ, ਤੁਸੀਂ ਕਾਮਯਾਬ ਕਦੋਂ ਆ? ਇਹ ਨਹੀਂ ਕਿ ਮੈਂ ਹੁਣ ਰੇਡੀਓ ਤੇ ਬਹੁਤ ਬੋਲਦਾ ਤੇ ਮੈਂ ਕਾਮਯਾਬ ਹੋ ਜਾਵਾਂ। ਨਾ, ਮੈਨੂੰ ਰਮਨੀਕ ਕੌਰ ਨੂੰ ਸੁਣਨਾ ਵੀ ਤਾਂ ਆਉਣਾ ਚਾਹੀਦਾ, ਭਾਵੇਂ ਜਿੱਦਾਂ ਮਰਜ਼ੀ ਬੋਲੇ। ਨਹੀਂ, ਇਸ ਗੱਲ ਹੈ, ਗੱਲ ਨੂੰ ਹਾਸੇ ਚ ਨਾ ਟਾਲ ਜਮੂਰੇ, ਗੱਲ ਨੂੰ ਅਸੀਂ ਲੋਕਾਂ ਨੂੰ ਸਮਝਾਉਣਾ। ਗੱਲ ਇਹ ਹੈ, ਦੇਖੋ ਰਮਨੀਕ ਕੌਰ ਬਹੁਤ ਸੋਹਣਾ ਬੋਲਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਸੇ ਕਰਕੇ ਮੇਰੇ ਨਾਲ ਇੰਨਾ ਸਮਾਂ ਇਹਨੇ ਕੱਢ ਲਿਆ, ਨਹੀਂ ਤਾਂ ਹੁਣ ਨੂੰ ਤਾਂ ਅਸੀਂ ਕੰਨੋਂ ਫੜ ਕੇ ਭਾਵੇਂ ਬਾਹਰ ਤੋਰੇ ਹੁੰਦੇ। ਖੈਰ, ਆ ਜਾਓ ਵਾਪਸ ਜੀ, ਆਪਾਂ ਇਸ ਗੰਭੀਰ ਮੁੱਦੇ ਵੱਲ ਚੱਲਦੇ ਹਾਂ। ਗੱਲ ਇਹ ਹੈ ਰਮਨੀਕ ਕੌਰ ਜੀ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਕਿ ਤੁਸੀਂ ਬੁਲਾਰੇ ਬਹੁਤ ਵਧੀਆ, ਤੁਸੀਂ ਇੱਕ ਬੁਲਾਰੇ, ਇੱਕ ਵਕਤਾ ਤਾਂ ਹੀ ਵਧੀਆ ਹੋ ਸਕਦੇ ਹੋ ਜੇਕਰ ਤੁਸੀਂ ਸਰੋਤੇ ਵਧੀਆ। ਜੇਕਰ ਸਾਡੀ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਵਧੀਆ, ਠੀਕ ਹੈ ਨਾ, ਤੇ ਜੇਕਰ ਅਸੀਂ ਬਹੁਤ ਵਧੀਆ ਹੈਗੇ ਤੇ ਅਸੀਂ ਇਦਾਂ ਤਾਂ ਹੈ ਨਹੀਂ ਕਿ ਸਾਡੇ ਵਿੱਚ ਕੋਈ ਨਾ ਕੋਈ ਨੁਕਸ ਹੀ ਹੈ ਨਹੀਂਗਾ, ਠੀਕ ਹੈ ਨਾ। ਚਰਨਜੀਤ ਜੋਗੀ ਦੇ ਵਿੱਚ ਤਾਂ ਕੋਈ ਨੁਕਸ ਹੀ ਹੈ ਨਹੀਂਗਾ, ਖੈਰ ਹੈ ਵੀ ਨਹੀਂਗਾ, ਪਰ ਉਦਾਂ ਵੀ ਜਾਨੀ ਕਿ ਇਹ ਸਮਝੇ ਕਿ ਨੁਕਸ ਹੀ ਹੈ ਨਹੀਂ ਉਹਦੇ ਵਿੱਚ ਕੋਈ ਨੁਕਸ। ਤਾਂ ਹਰ ਇੱਕ ਬੰਦੇ ਦੇ ਵਿੱਚ, ਹਰੇਕ ਇਸ ਦੁਨੀਆ ਦੇ ਵਿੱਚ ਜਿਹੜਾ ਜੀਵ ਆਇਆ ਉਹਦੇ ਵਿੱਚ ਹੁੰਦਾ ਹੈ, ਠੀਕ ਹੈ ਨਾ। ਇਸੇ ਕਰਕੇ ਜਦੋਂ ਬੰਦਾ ਮਰ ਜਾਂਦਾ ਉਹਨੂੰ ਕਹਿੰਦੇ ਆਪਾਂ ਪੂਰਾ ਹੋ ਗਿਆ, ਠੀਕ ਹੈ ਨਾ। ਇਹ ਨੁਕਸ ਜਿਹੜੇ ਸਾਡੇ ਵਿੱਚ ਖਤਮ ਨਹੀਂ ਹੁੰਦੇ। ਸਰਕਾਰ ਨੂੰ ਆਪਣੇ ਅੰਦਰ ਇਹ ਨੁਕਸ ਨਹੀਂ ਪਾਲਣਾ ਚਾਹੀਦਾ ਕਿ ਅਸੀਂ ਸਿਰਫ ਤੇ ਸਿਰਫ ਆਪਣੇ ਮਨ ਕੀ ਬਾਤ ਕਰਨੀ ਹੈ, ਜਨ ਕੀ ਬਾਤ ਨਹੀਂ ਸੁਣਨੀ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਅਸੀਂ ਗੱਲ ਕਰਨੀ ਚਾਹਾਂਗੇ ਕਿ ਦੇਖੋ, ਅਸੀਂ ਮਾਰੀਏ ਤਾਂ ਪੋਲੇ, ਤੁਸੀਂ ਮਾਰੋ ਤਾਂ ਠੋਲੇ, ਠੀਕ ਹੈ ਨਾ। ਅਸੀਂ ਜਦੋਂ ਆਪ ਚੂਨੇ ਵਾਲੀ ਲਾਈਨ ਤੋਂ ਬਾਹਰ ਹੋਈਦਾ ਨਾ, ਉਦੋਂ ਬਹੁਤ ਰੌਲਾ ਪਾਈਦਾ, ਉਹ ਚੱਕਦੇ ਓਏ ਏਦਾਂ ਹੋ ਜਾ। ਮੈਨੂੰ ਇੱਕ ਨਵਜੋਤ ਸਿੰਘ ਸਿੱਧੂ ਦਾ ਕਿੱਸਾ ਯਾਦ ਆ ਰਿਹਾ ਕ੍ਰਿਕਟਰ ਦਾ। ਕਹਿੰਦੇ ਉਹ ਨਵਾਂ ਉਹ ਕ੍ਰਿਕਟ ਖੇਡਣ ਲੱਗੇ ਤੇ ਉਹ ਕਹਿੰਦੇ ਵੈਸਟ ਇੰਡੀਜ਼ ਦੇ ਨਾਲ ਉਹਨਾਂ ਦਾ ਮੈਚ ਸੀਗਾ, ਤੇ ਉਹ ਕਹਿੰਦੇ ਵੀ ਜਦੋਂ ਬੋਲਿੰਗ ਕਰਾ ਰਹੇ ਤੇ ਉਹ ਬੋਲਾਂ ਮਿਸ ਹੋ ਗਈਆਂ ਸਿੱਧੂ ਦੇ ਕੋਲ। ਕਹਿੰਦੇ ਉਧਰੋਂ ਮੁਹੰਮਦ ਅਜ਼ਹਰੁਦੀਨ ਉਹਨਾਂ ਦੇ ਕੋਲ ਆਏ ਤੇ ਉਹਨੂੰ ਕਹਿਣ ਲੱਗੇ ਕਿ ਯਾਰ ਏਦਾਂ ਨਹੀਂ ਤਾਂ ਏਦਾਂ ਕਰਨਾ ਸੀ। ਉਹ ਕਹਿੰਦਾ ਭਰਾਵਾ, ਮੇਰੇ ਨਾਲੋਂ ਗਿੱਠ ਤਾਂ ਉੱਚੇ ਹੈਗੇ ਵੈਸਟ ਇੰਡੀਜ਼ ਵਾਲੇ, ਮੈਨੂੰ ਤੇ ਉਹਨਾਂ ਦੀਆਂ ਬੋਲਾਂ ਦਿਸੀਆਂ ਹੀ ਨਹੀਂ। ਮੈਂ ਕਿੱਦਾਂ ਉਹਨਾਂ ਨੂੰ ਟੱਚ ਕਰਦਾ ਤੇ ਕਿੱਦਾਂ ਉਹਨਾਂ ਨੂੰ ਮੈਂ ਇੱਧਰ ਉੱਧਰ ਕਰ ਦਿੰਦਾ, ਠੀਕ ਹੈ ਨਾ। ਕਹਿਣ ਦਾ ਮਤਲਬ, ਇੱਥੇ ਗੱਲ ਸੁਣਾਉਣ ਦਾ ਮਤਲਬ ਇਹ ਹੈ ਕਿ ਸਾਨੂੰ ਅੰਦਰ ਬੈਠਿਆਂ ਨੂੰ ਬੋਲਾਂ ਦੀਦੀਆਂ ਨਹੀਂ, ਠੀਕ ਹੈ ਨਾ। ਜਦੋਂ ਚੂਨੇ ਵਾਲੀ ਲਾਈਨ ਤੋਂ ਬੰਦਾ ਬਾਹਰ ਬੈਠਾ ਹੁੰਦਾ ਨਾ, ਫਿਰ ਬਹੁਤ ਕਰਦਾ, ਏਦਾਂ ਹੋਣੀ ਚਾਹੀਦੀ ਸੀ, ਏਦਾਂ ਕਰ ਦਿਓ, ਜੇ ਪਾਕਿਸਤਾਨ ਸਾਡੇ ਵੱਲ ਅੱਖ ਰੱਖਦਾ ਸੀ ਏਦਾਂ ਕਰ ਦਿਆਂਗੇ, ਜੇ ਚੀਨ ਸਾਡੇ ਕੋਲ ਆਇਆ ਅਸੀਂ ਆਹ ਕਰ ਦੇਵਾਂਗੇ। ਅਰੇ ਇਹ ਉਹ ਗੱਲਾਂ ਜਿਹੜੀਆਂ ਚੂਨੇ ਵਾਲੀ ਲਾਈਨ ਤੋਂ ਬਾਹਰ ਬੈਠ ਕੇ ਜਾਂ ਉਦੋਂ ਜਦੋਂ ਤੁਸੀਂ ਕੁਝ ਵੀ ਨਹੀਂ ਹੁੰਦੇ ਉਦੋਂ ਹੀ ਚੰਗੀਆਂ ਲੱਗਦੀਆਂ। ਔਰ ਇਸੇ ਤਰ੍ਹਾਂ ਦੀ ਇੱਕ ਸਟੇਟਮੈਂਟ ਜਦੋਂ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਦੇ ਵਿੱਚ ਬੈਠੀ ਸੀ, ਜਦੋਂ ਕਾਂਗਰਸ ਸੱਤਾ ਦੇ ਵਿੱਚ ਸੀ, ਤਾਂ ਇਸ ਵੇਲੇ ਦੇ ਮੌਜੂਦਾ ਸਮੇਂ ਦੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਹੋਣੀ ਬੜੇ ਸਿਆਣੇ ਲੀਡਰ ਆ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ। ਉਹ ਬਿਆਨ ਅਸੀਂ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਸਰੋਤਿਆਂ ਨੂੰ ਸੁਣਾਉਣਾ ਚਾਹੁੰਦੇ ਹਾਂ। ਪਹਿਲਾਂ ਤੁਸੀਂ ਇਹ ਬਿਆਨ ਸੁਣੋ। ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕਰ ਰਹੇ ਹਾਂ ਅਸੀਂ ਕਿ ਆਮ ਤੌਰ ਤੇ ਆਪਣਾ ਬਿਆਨ ਦੇ ਕੇ ਪਲਟਦੇ ਹੋਏ ਸਿਆਸਤਦਾਨਾਂ ਦੇ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਜੀ, ਪਰ ਅਸੀਂ ਇਹ ਗੱਲ ਕਰਨੀ ਚਾਹੁੰਦੇ ਕਿ ਜਿਹੜੇ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਤੁਸੀਂ ਉਹ ਕੰਮ ਰੋਕ ਰਹੇ ਸੀ ਕਿ ਜਿਹੜੇ ਸਰਕਾਰ ਨੂੰ ਨਹੀਂ ਕਰਨ ਦੇਣੇ, ਸਰਕਾਰ ਨੂੰ ਜੀਐਸਟੀ ਨਹੀਂ ਲਾਉਣ ਦੇਣੀ, ਤੁਸੀਂ ਡਟਦੇ ਰਹੇ ਉਹਨਾਂ ਦੇ ਖਿਲਾਫ, ਨਹੀਂ ਲਾਉਣ ਦਿੱਤੀ, ਆਪ ਆਣ ਕੇ ਲਾਤੀ। ਤੁਸੀਂ ਕਹਿੰਦੇ ਨੇ ਕਿ ਕਾਨੂੰਨ ਜਿਹੜੇ ਖੇਤੀ ਦੇ ਕਾਨੂੰਨ ਇਹ ਮਾੜੇ ਨੇ, ਤੁਸੀਂ ਸਰਕਾਰ ਦੇ ਨਾਲ ਲੜਦੇ ਰਹੇ। ਜੇ ਕਹਿੰਦੇ ਸੀ ਨਾ ਕਿ ਕਾਂਗਰਸ ਪਹਿਲਾਂ ਲਿਆਉਣਾ ਚਾਹੁੰਦੀ ਸੀ, ਤੁਸੀਂ ਕਾਂਗਰਸ ਦੇ ਨਾਲ ਲੜਦੇ ਰਹੇ, ਆਪ ਕਿਉਂ ਲੈ ਆਂਦੇ? ਤੁਸੀਂ ਜਿਹੜੀ ਚੀਜ਼ ਕਹਿੰਦੇ ਹੋ ਕਿ ਹਾਂ ਵੀ ਪਾਕਿਸਤਾਨ ਏਦਾਂ ਘੁਸਪੈਠ ਕਰ ਰਿਹਾ, ਚਾਈਨਾ ਘੁਸਪੈਠ ਕਰ ਰਿਹਾ, ਅਸੀਂ ਹੁੰਦੇ ਅਸੀਂ ਏਦਾਂ ਕਰ ਦੇਣਾ ਸੀ, ਅਸੀਂ ਇਹ ਕਰ ਦੇਣਾ ਸੀ, 5 ਇੰਚ ਦਾ ਸੀਨਾ ਸਾਡਾ। ਹਾਂ, ਗੱਲ ਇਹ ਕਿ ਤੁਸੀਂ ਆਪ ਜਦੋਂ ਦੇਖੋ ਬੈਠ ਕੇ ਤੁਹਾਨੂੰ ਉਸ ਕੁਰਸੀ ਦੇ ਉੱਪਰ, ਆਪਾਂ ਕੱਲੀ ਪ੍ਰਧਾਨ ਮੰਤਰੀ ਦੀ ਟੌਰ ਨਾ ਦੇਖੀਏ, ਉਹ ਇੱਕ ਤੱਤੇ ਥਾਂ ਤੇ ਬੈਠਣ ਵਾਲੀ ਗੱਲ ਹੈ। ਹਾਂ, ਕੰਡਿਆਂ ਦਾ ਤਾਜ ਹੈ, ਕੰਡਿਆਂ ਦਾ ਤਾਜ ਹੈ। ਅਸੀਂ ਉੱਥੇ ਬੈਠ ਕੇ ਆਪਣਾ ਸੰਜਮ ਕਿਉਂ ਗਵਾਈਏ, ਠੀਕ ਹੈ ਨਾ। ਡਾਕਟਰ ਮਨਮੋਹਨ ਸਿੰਘ ਹੁਣਾਂ ਦੀ ਗੱਲ ਦੇਖੋ, ਨਾ ਇਹ ਕਿਸੇ ਦੀ ਸਿਫਤ ਹੈ ਨਾ ਕਿਸੇ ਦੀ ਬੁਰਾਈ ਆ। ਡਾਕਟਰ ਮਨਮੋਹਨ ਸਿੰਘ ਹੁਣਾਂ ਦੇ ਵਿੱਚ ਸੰਜਮ ਬਹੁਤ ਸੀਗਾ ਜੀ ਜੀ,
ਉਹ ਬਹੁਤ ਜ਼ਿਆਦਾ। ਮੈਂ ਦੁਨੀਆ ਦੇ ਵਿੱਚ ਮੈਂ ਆਪਣੇ ਆਪ ਨੂੰ ਸ਼ਰਮਿੰਦਾ ਪਤਾ ਕਦੋਂ ਮਹਿਸੂਸ ਕੀਤਾ ਸੀ, ਕਾਮਨਵੈਲਥ ਗੇਮਾਂ ਸੀਗੀਆਂ। ਕਾਮਨਵੈਲਥ ਗੇਮਾਂ ਦੇ ਵਿੱਚੋਂ ਹਰ ਇੱਕ ਚੀਜ਼ ਦੇ ਵਿੱਚੋਂ ਘੁਟਾਲਾ ਨਿਕਲ ਰਿਹਾ, ਬਿਲਕੁਲ ਹਰ ਇੱਕ ਚੀਜ਼ ਦੇ ਵਿੱਚੋਂ, ਕਦੇ ਇਸ ਚੀਜ਼ 'ਚ ਘੁਟਾਲਾ, ਕਦੇ ਇਸ ਚੀਜ਼ 'ਚ ਘੁਟਾਲਾ। ਮੈਨੂੰ ਬੜਾ ਦੁੱਖ ਹੋਇਆ, ਮੈਂ ਸ਼ਰਮਿੰਦਾ ਹੋਇਆ ਕਿ ਯਾਰ ਕਿਤੇ ਕਾਮਨਵੈਲਥ ਗੇਮਾਂ ਜਿਹੜੀਆਂ ਇਹ ਮੁਲਤਵੀ ਨਾ ਹੋ ਜਾਣ ਇਸ ਮਾਮਲੇ ਨੂੰ ਲੈ ਕੇ। ਡਾਕਟਰ ਮਨਮੋਹਨ ਸਿੰਘ, ਉਹ ਪਿੰਡ ਵੀ ਨਹੀਂ ਸੀ ਤਿਆਰ, ਖੇਡ ਪਿੰਡ ਤਿਆਰ ਕਰਦੇ ਹੁੰਦੇ ਆ, ਉਹ ਪਿੰਡ ਵੀ ਤਿਆਰ ਨਹੀਂ ਸੀ ਹੋ ਸਕਿਆ। ਡਾਕਟਰ ਮਨਮੋਹਨ ਸਿੰਘ ਸਿਰਫ 10 ਦਿਨ ਦੇ ਲਈ ਬਾਹਰ ਨਿਕਲਦੇ ਆ ਤੇ ਬਹੁਤ ਸਮੂਥਲੀ ਉਹ ਪਿੰਡ ਵੀ ਤਿਆਰ ਹੁੰਦਾ, ਖੇਡਾਂ ਵੀ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ। ਕਹਿਣ ਦਾ ਮਤਲਬ ਹੈ ਕਿ ਸੰਜਮ, ਤੁਸੀਂ ਆਪ ਨਾ ਬੋਲੋ, ਤੁਹਾਡਾ ਕੰਮ ਬੋਲਣਾ ਚਾਹੀਦਾ। ਕਹਿੰਦੇ ਨੇ ਕਿ परिंदों को मिलेगी मंजिल एक दिन, ये उनके खुले हुए पर बोलते हैं, वही लोग रहते हैं खामोश जमाने में अक्सर जिनके हुनर बोल। ਇੱਕ ਕਾਲ ਦੀ ਦੂਰੀ ਹੁਣ ਤੁਹਾਨੂੰ ਅੰਦੋਲਨ ਜੀਵੀ ਬਣਾ ਰਹੀ ਹੈ। ਹਾਂ ਦੇਖੋ, ਇਹ ਫੋਨ ਜੀਵੀ ਲੋਕ ਜਿਹੜੇ ਹੁੰਦੇ ਨੇ ਜਾਂ ਟੀਵੀ ਜੀਵੀ, ਰੇਡੀਓ ਜੀਵੀ, 3G 4G ਤੋਂ ਬਾਅਦ ਜੀਵੀ ਵੀ ਆਏ ਨੇ ਨਾ। ਹਾਂ ਦੇਖੋ, ਸਾਨੂੰ ਜੀਵੀ ਦੀ ਬਹੁਤ ਵੱਡੀ ਫਿਕਰ ਹੁੰਦੀ ਸੀ, ਹੋਏ ਮੇਰਾ ਡਾਟਾ ਇੰਨਾ ਜੀਵੀ ਹੋ ਗਿਆ, ਹਾਂਜੀ ਮੇਰਾ ਡਾਟਾ ਇੰਨਾ ਜੀਵੀ ਖਾ ਲਿਆ ਮੈਂ, ਮੇਰੇ 2 GB ਸੀਗਾ ਉਹ ਸਾਰਾ ਉੱਡ ਗਿਆ। ਜਦ ਫਿਰ ਸਾਰਾ ਦੇਖੀ ਜਾਣਾ ਡਾਟਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਡਣਾ ਹੀ ਹੈ। ਔਰ ਇਹ ਜਿਹੜੇ ਸਰਕਾਰ ਦੇ ਰੰਗ ਉੱਡ ਰਹੇ ਨੇ ਉਸ ਡਾਟੇ ਵਾਂਗੂ, ਸਰਕਾਰ ਲਗਾਤਾਰ ਹਰ ਇੱਕ ਚੀਜ਼ ਦੇ ਉੱਪਰ, ਹੁਣ ਤਾਂ ਇਹ ਵੀ ਪਤਾ ਲੱਗਾ ਹੈ ਕਿ ਤੁਹਾਨੂੰ ਵਿਦੇਸ਼ਾਂ ਦੇ ਵਿੱਚੋਂ ਜਿਹੜੀਆਂ ਕਾਲਸ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਵੀ ਸਰਕਾਰ ਅੱਖ ਰੱਖ ਰਹੀ ਹੈ। ਅੱਛਾ, ਹੋਰ ਤਾਂ ਹੋਰ ਜੇ ਕਿਤੋਂ ਫੰਡ ਵੀ ਆਉਂਦਾ ਨਾ, ਮੇਰੇ ਵਰਗੀ ਗਰੀਬ ਨੂੰ ਜੇ ਕਿਤੋਂ ਕੋਈ ਪੈਸਾ ਵੀ ਆ ਜਾਂਦਾ, ਕੋਈ ਮੇਰੇ ਫਸੇ ਹੋਏ ਮੈਨੂੰ ਵਾਪਸ ਹੀ ਕਰ ਦਿੰਦਾ। ਕਿਹੜੇ ਤੇਰੇ ਫਸੇ ਹੋਏ? ਤੇਰੇ ਉਧਰ ਜਹਾਜ਼ ਖੜੇ ਹੋ ਗਏ ਵੀ ਤੈਨੂੰ ਪੈਸੇ ਆਉਣੇ ਆ? ਹੈ ਹਾਏ ਰੱਬਾ, ਸਾਨੂੰ ਵੀ ਤੇ ਫਿਰ ਸੰਮਨ ਜਾਰੀ ਹੋ ਜਾਂਦੇ ਨੇ ਨਾ। ਹਾਂ, ਗੱਲ ਇਹ ਹੈ ਕਿ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਕਿਸੇ ਬੁੱਢੀ ਮਾਂ ਦੇ ਇਲਾਜ ਦੇ ਲਈ ਪੁੱਤ ਵੱਲੋਂ ਭੇਜਿਆ ਗਿਆ ਪੈਸਾ ਵੀ ਤੁਹਾਨੂੰ ਫੰਡ ਲੱਗਦਾ ਹੈ, ਔਰ ਉਹ ਵੀ ਖਾਲਿਸਤਾਨੀ ਫੰਡ ਲੱਗਦਾ ਹੈ, ਤਾਂ ਯਾਰ ਇੱਥੇ ਫਿਰ ਸਰਕਾਰ ਦੀ ਮਾਨਸਿਕਤਾ ਨੂੰ ਅਸੀਂ ਕਿਸ ਲੈਂਸ ਦੇ ਨਾਲ ਪੜ੍ਹੀਏ, ਕਿਸ ਤਰੀਕੇ ਦੇ ਨਾਲ ਪੜ੍ਹੀਏ ਕਿ ਇਹ ਸਰਕਾਰ ਦੀ ਹੁਣ ਜਿਹੜੀ ਸੋਚਣ ਸ਼ਕਤੀ ਆ ਕਿਸ ਤਰੀਕੇ ਦੀ ਹੋ ਗਈ ਹੈ ਕਿ ਤੁਸੀਂ ਸਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ, ਪਹਿਲਾਂ ਦੇਖੋ ਤੁਸੀਂ ਸਾਨੂੰ ਕਹਿ ਰਹੇ ਹੋ ਆ ਨਹੀਂ ਖਾਣਾ, ਆਹ ਨਹੀਂ ਖਾਣਾ, ਤੁਹਾਡੀ ਹੋਟਲ ਦੇ ਵਿੱਚ ਜਾਓਗੇ ਜੇ ਤੁਸੀਂ ਚੌਥੀ ਰੋਟੀ ਮੰਗ ਲਈ ਤਾਂ ਤੁਹਾਡੇ ਚਪੇੜ ਮਾਰੂਗਾ ਬਹਿਰਾ, ਠੀਕ ਹੈ ਨਾ। ਗੱਲ ਇਹ ਹੈ ਕਿ ਤੁਸੀਂ ਸਾਨੂੰ ਯਾਰ ਖਾਣ ਦੇ ਲਈ ਤੁਸੀਂ ਸਾਨੂੰ ਦੱਸਦੇ ਹੋ, ਪਾਉਣ ਲਈ ਤੁਸੀਂ ਸਾਨੂੰ ਦੱਸਦੇ ਹੋ, ਕਿੱਥੇ ਜਾਣਾ ਤੁਸੀਂ ਸਾਨੂੰ ਦੱਸਦੇ ਹੋ, ਕਿੱਥੇ ਨਹੀਂ ਜਾਣਾ ਤੁਸੀਂ ਸਾਨੂੰ ਦੱਸਦੇ ਹੋ। ਇਹਦਾ ਮਤਲਬ ਫਿਰ ਸਾਡੇ ਪੋਤੜੇ ਵੀ ਬਦਲ ਦਿਆ ਕਰੋ, ਸਵੇਰੇ ਆਣ ਕੇ ਸਾਡਾ ਬ੍ਰਸ਼ ਵੀ ਕਰ ਜਿਆ ਕਰੋ। ਕਾਰਨ ਹੈ ਕਿ ਸਾਨੂੰ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਤਾਂ ਜਿਉਣ ਦਿਓ, ਇਹ ਸਾਡਾ ਸੰਵਿਧਾਨਿਕ ਹੱਕ ਹੈ, ਤੁਸੀਂ ਸਾਡਾ ਇਹ ਹੱਕ ਨਾ ਖੋਵੋ। ਤੁਸੀਂ ਕੁਝ ਜ਼ਿਆਦਾ ਨਹੀਂ ਬੋਲ ਜੀ ਵੀ ਹੋ ਗਏ। ਮੈਂ ਤਾਂ ਬੋਲ ਜੀ ਵੀ ਹੋ ਗਿਆ, ਪਰ ਗੱਲ ਇਹ ਆ ਕਿ ਮੈਂ ਡਰ ਜੀ ਵੀ ਆ। ਅੱਛਾ, ਆਹ ਕਿਉਂਕਿ ਮੁੜ ਕੇ ਜਦੋਂ ਮੈਂ ਭਾਰਤ ਜੀ ਵੀ ਬਣਨਾ ਜਾ ਕੇ ਤੇ ਉੱਥੇ ਮੁੜ ਕੇ ਛਿੱਤਰ ਜੀ ਵੀ ਨਾ ਆਹ ਪਟਾ ਜੀ ਵੀ ਬਹੁਤ ਚੱਲਦਾ ਨਾ, ਅਗਲੇ ਨੇ ਮਸ਼ੀਨ ਜੀਵੀ ਦੇ ਉੱਪਰ ਪਟਾ ਜੀਵੀ ਲਾਇਆ ਹੋਵੇ ਤੇ ਮੇਰੀ ਤਾਂ ਸ਼ਰੀਫ ਜੀਵੀ ਲਾਲ ਜੀਵੀ ਹੋਈ ਹੋਵੇ ਤੇ ਮੈਂ ਉੱਥੇ ਪਰੇਸ਼ਾਨ ਜੀਵੀ ਹੋਵਾਂ ਤੇ ਮੇਰੇ ਘਰ ਦੇ 에ਅਰਪੋਰਟ ਦੇ ਬਾਹਰ ਜੀਵੀ ਹੋਣ, ਮੈਂ ਅੰਦਰ ਜੀਵੀ ਕਿਸੇ ਗੁਪਤ ਜੀਵੀ ਰਾਸਤੇ ਤਾਂ ਨਹੀਂ ਤੇ ਬਸ ਉਹਨਾਂ ਦਾ ਪ੍ਰਾਹੁਣ ਜੀਵੀ ਹੋਵਾ ਤੇ ਅਗਲੇ ਮੈਨੂੰ ਪੁੱਠਾ ਜੀਵੀ ਟੰਗਿਆ ਹੋਵੇ। ਹਾਂਜੀ, ਤੇ ਮੁੜ ਕੇ ਗੱਲ ਇਹ ਹੈ ਕਿ ਅਸੀਂ ਡਰਦੇ ਹਾਂ, ਸਾਡੇ ਅੰਦਰ ਇੱਕ ਡਰ ਨਾ ਬਿਠਾਇਆ ਜਾਵੇ। ਸਰਕਾਰ ਦੇਖੋ, ਜਿਹੜੇ ਆਪਣੇ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਕੋਈ ਐਕਸੀਡੈਂਟ ਹੋ ਜਾਂਦਾ ਹੈ, ਜਦੋਂ ਪੁਲਿਸ ਆਉਂਦੀ ਆ ਜੀ ਤਾਂ ਬੰਦੇ ਦਾ ਤਰਾਹ ਨਿਕਲ ਜਾਂਦਾ ਹੈ ਕਿ ਯਾਰ ਇੱਕ ਤਾਂ ਮੁਸੀਬਤ ਮੇਰੇ ਗਲ ਪਈ ਸੀ, ਦੂਜੀ ਹੁਣ ਹੋਰ ਆ ਗਈ। ਠੀਕ ਹੈ, ਜਦੋਂ ਇਧਰਲੇ ਮੁਲਕਾਂ ਦੇ ਵਿੱਚ ਕੋਈ ਸਾਡਾ ਕੋਈ ਇਸ ਤਰ੍ਹਾਂ ਹੋ ਜਾਂਦਾ, ਜਦੋਂ ਪੁਲਿਸ ਆਉਂਦੀ ਆ ਸਾਡਾ ਸਾਹ ਜਾਂਦਾ। ਇਹ ਮਾਹੌਲ ਹੀ ਚੇਂਜ ਕਰਨ ਦੀ ਲੋੜ ਆ। ਸਾਨੂੰ ਸਰਕਾਰ ਪਹਿਲਾਂ ਦੇਖ ਕੇ ਸਾਹ ਆਵੇ। ਬਿਲਕੁਲ ਜੀ, ਜੇ ਗੱਲ ਕਰੀਏ ਬਾਹਰਲੇ ਮੁਲਕਾਂ ਦੀ, ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਅੰਦੋਲਨ ਹੁੰਦੇ ਨੇ, ਅੰਦੋਲਨ ਕ੍ਰਾਂਤੀ ਲੈ ਕੇ ਆਉਂਦੇ ਨੇ, ਕ੍ਰਾਂਤੀਆਂ ਦੇ ਨਾਲ ਸਰਕਾਰਾਂ ਤੇ ਤਖਤੇ ਵੀ ਪਲਟ ਜਾਂਦੇ ਨੇ, ਅਸੀਂ ਦੇਖੇ। ਹਾਂ, ਸਰਕਾਰ ਇਸ ਅੰਦੋਲਨ ਦੇ ਉੱਪਰ ਅੱਖ ਰੱਖੇ, ਬਾਜ਼ ਅੱਖ ਰੱਖੇ, ਸ਼ਿਕਾਰੀ ਅੱਖ ਰੱਖੇ, ਚੰਗੀ ਅੱਖ ਰੱਖੇ, ਪਤਾ ਲੱਗੇ ਸਰਕਾਰ ਨੂੰ ਕਿ ਇਸ ਅੰਦੋਲਨ ਦੇ ਵਿੱਚੋਂ ਕੀ ਨਿਕਲ ਰਿਹਾ ਹੈ, ਸਾਡੀਆਂ ਕਮੀਆਂ ਕੀ ਨੇ, ਅਸੀਂ ਆਪਣੀਆਂ ਉਹਨਾਂ ਕਮੀਆਂ ਨੂੰ ਸੁਧਾਰ ਲਈ। ਇਹ ਨਾ ਸਿਰਫ ਦੇਖੀ ਜਾਈਏ ਕਿ ਅੱਜ ਸਾਨੂੰ ਮੁਰਦਾਬਾਦ ਹੋ ਰਹੀ ਹੈ ਤੇ ਅਸੀਂ ਇਹਨਾਂ ਮੁਰਦਾਬਾਦ ਕਹਿਣ ਵਾਲੀਆਂ ਜੀਬਾਂ ਨੂੰ ਸਾਰੀਆਂ ਨੂੰ ਪੱਟ ਕੇ ਅਸੀਂ ਸੁੱਟ ਦੇਣਾ, ਕਿਤੇ ਦੱਬ ਦੇਣਾ। ਨਹੀਂ ਜੀ, ਇਹਨਾਂ ਕਿੱਲਾਂ ਦੇ ਉੱਪਰ ਵੀ ਫੁੱਲ ਉੱਗ ਸਕਦੇ ਨੇ। ਸੋਚ ਦੇ ਵਿੱਚ ਬਸ ਇੰਨਾ ਕੀ ਫਰਕ ਰੱਖਣਾ ਪੈਣਾ। ਬਿਲਕੁਲ ਜੀ, ਔਰ ਉਮੀਦ ਕਰਦੇ ਹਾਂ ਕਿ ਸੋਚ ਬਦਲੇਗੀ।
ਜ਼ਮਾਨਾ ਬਦਲੇਗਾ, ਦੇਸ਼ ਬਦਲੇਗਾ। ਬਿਲਕੁਲ ਜੀ, ਤੇ ਆਸ ਦੇ ਨਾਲ ਬੰਦਾ ਜਿਉਂਦਾ ਤੇ ਸਾਨੂੰ ਵੀ ਆਸ ਹੈ ਕਿ ਸਾਡੇ ਨਾਲ ਦੀ ਬੁੱਧੂ ਜੀ ਵੀ ਬਦਲੇਗੀ ਤੇ ਸਾਡੀ ਜ਼ਿੰਦਗੀ ਜੀ ਵੀ ਬਦਲੇਗੀ ਤੇ ਨਜ਼ਰੀਆ ਜੀ ਵੀ ਫਿਰ ਲੈ ਕੇ ਆਵਾਂਗੇ। ਬਿਲਕੁਲ ਜੀ। ਤੇ ਫਿਲਹਾਲ ਇਸ ਵੇਲੇ ਪੰਜਾਬੀ ਰੇਡੀਓ USA ਜੀ ਵੀ ਜੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਨਵੇਂ ਤੋਂ ਨਵੇਂ ਲਫ਼ਜ਼ ਨਾਲ ਲੈ ਕੇ ਆਈਏ, ਨਵੇਂ ਤੋਂ ਨਵੇਂ ਅਸੀਂ ਕੋਈ ਪ੍ਰਬੰਧ ਲੈ ਕੇ ਆਈਏ, ਕੋਈ ਨਵਾਂ ਦੇਸ਼ ਨੂੰ ਕੋਈ ਮੂੰਹ ਮਹਾਂਦਰਾ ਦਈਏ, ਦੇਸ਼ ਦੀਆਂ ਨਵੀਆਂ ਤਸਵੀਰਾਂ ਪੂਰਾ ਵਿਸ਼ਵ ਦੇਖੇ, ਪੂਰਾ ਆਲਮ ਦੇਖੇ ਕਿ ਹਾਂ ਯਾਰ ਇਹ ਭਾਰਤ ਹੈ ਤੇ ਭਾਰਤ ਸੱਚਮੁੱਚ ਮਹਾਨ ਆ। ਬਹੁਤ ਸਾਰੀਆਂ ਗੱਲਾਂ ਕੀਤੀਆਂ। ਫਿਲਹਾਲ ਇਜਾਜ਼ਤ ਜੀ ਵੀ ਚਾਹਾਂਗੇ, ਦਿਓ ਇਜਾਜ਼ਤ ਚਰਨਜੀਤ ਜੋਗੀ ਜੀ ਵੀ ਨੂੰ, ਰਮਨੀਕ ਕੌਰ ਜੀ ਵੀ ਨੂੰ। ਲਓ ਜੀ, ਫਿਰ ਹੋਣਗੀਆਂ ਮੁਲਾਕਾਤਾਂ। ਫਿਲਹਾਲ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਜੀ ਵੀ, ਪੰਜਾਬੀ ਰੇਡੀਓ USA।